जो यकीन की राह पर चल पड़े उन्हें मंजिलों ने पनाह दी, जिन्हें वसवसों ने डरा दिया वो कदम कदम पर बहक गए। उन्हें आख्या असीं तुहानूं बुलाना चाहते, इनविटेशन भेजना। मैं जिन्नी देर तक नरेंद्र मोदी है मैं इंडिया नहीं आउणा। जदों एक कसाब गुजरात दा जाएगा, मुसलमानां दा कातल जाएगा ते असीं इंशाअल्लाह जावांगे। क्यों कि विच एक दीवार है, दिलां च दीवार नहीं है। सारियां राज पेदा मैं हाथ वड्ड के देने तुहानूं, तुसीं ही ब्लैकमेल करो कि तूं राज सानूं दस छड़े ने अपने कि ਜਿਹੜੇ ਕਿਸੇ ਨੂੰ ਨਹੀਂ ਪਤਾ ਸਾਡੇ ਕੋਲ ਆ ਗਏ ਨੇ। ਬਿਲਕੁਲ ਇੰਜੀ ਗੱਲ ਹੈ। ਫਿਰ ਮੈਨੂੰ ਸਵਾਲ ਕਿਉਂ ਪੁੱਛਿਆ? ਮੈਂ ਸ਼ਾਇਦ ਦੱਸ ਹੀ ਦੇਣ, ਮੈਂ ਇਸ ਵਾਸਤੇ ਨਹੀਂ ਦਸੀਦਾ। ਅਸੀਂ ਚੜ੍ਹਦੇ ਪੰਜਾਬ ਔਰ ਚੜ੍ਹਦੇ ਪੰਜਾਬ ਦੇ ਜਿਹੜੇ ਵਸਨੀਕ ਨੇ ਉਹਨਾਂ ਦੇ ਨਾਲ ਮੁਹੱਬਤਾਂ ਸਾਂਝੀਆਂ ਕਰਨੇ ਔਰ ਕਰਦੇ ਰਵਾਂਗੇ ਇਨਸ਼ਾਅੱਲਾ। ਅਗਰ ਇਮਰਾਨ ਖਾਨ ਕੇ ਅਵੈਸ ਘੁੰਮਣ ਸਿਆਲਕੋਟ ਸਾਹਿਬ ਨੂੰ ਸਿਆਲਕੋਟ ਚੋਂ ਐਮਪੀ ਦੀ ਸੀਟ ਤੇ ਇਲੈਕਸ਼ਨ ਲੜਾਣੇ ਆ ਤੇ ਕਿਆ ਅਵੈਸ ਸਾਹਿਬ ਇਲੈਕਸ਼ਨ ਲੜਨਗੇ? ਸੌੜੀਆਂ ਗਲੀਆਂ ਤੇ ਤਿਲਕਣ ਰਸਤਾ, ਇੱਥੇ ਡਿੱਗ ਡਿੱਗ ਮੋਏ ਨਰੋਏ, ਕਿਆ ਬਾਤ। ਸੰਭਲ ਕੇ ਪੈਰ ਰੱਖੀ ਮੁਹੰਮਦ, ਇੱਥੇ ਲੱਖਾਂ ਤਮਾਸ਼ੇ ਹੋਏ। अस्सलाम वालेकुम नाज़रीन, साफ टाक टीवी ਦੇ ਨਾਲ ਮੈਂ ਤੁਹਾਡਾ ਮੇਜ਼ਬਾਨ ਅਮਰ ਬਸ਼ਾਰ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਨਾਲ ਮੌਜੂਦ ਸ਼ਖਸੀਅਤ ਜਨਾਬ ਫਖਰੇ ਸਿਆਲਕੋਟ, ਫਖਰੇ ਪਾਕਿਸਤਾਨ, ਜਨਾਬ ਅਵੈਸ ਘੁੰਮਣ ਸਿਆਲਕੋਟੀ ਸਾਹਿਬ। ਜਨਾਬ ਨੇ ਪੰਜਾਬੀ ਨੂੰ ਪ੍ਰਮੋਟ ਕਰਕੇ ਪੂਰੀ ਦੁਨੀਆ ਦੇ ਉੱਤੇ ਆਪਣਾ ਨਾਮ ਕਮਾਇਆ ਹੈ ਤੇ ਆਓ ਜਨਾਬ ਦੇ ਨਾਲ ਕਰਨੇ ਆ ਗੱਲ। अस्सलाम वालेकुम ਅਵੈਸ ਭਾਈ। ਜੀ ਵਾਲੇਕੁਮ ਸਲਾਮ। ਕੀ ਹਾਲ ਹੈ ਭਾਈ ਜਾਨ, ਠੀਕ ਹੋ? ਅਲਹਮਦੁਲਿਲਾ। ਆਪਣਾ ਸਭ ਅਲਹਮਦੁਲਿਲਾ। ਸਭ ਤੋਂ ਪਹਿਲੀ ਗੱਲ ਤੇ ਕਿ ਮੈਂ ਜਿਹੜੀ ਤੁਹਾਡੀ ਵੀਡੀਓ ਦੇ ਥੱਲੇ ਲੋਕ ਕਮੈਂਟ ਕਰਦੇ ਨੇ ਉਹ ਕੁਐਸਚਨ ਕਰਾਂਗਾ, ਕੁਝ ਚੰਦ ਉਹਨਾਂ ਦੇ ਵਿੱਚ ਮੇਰੇ ਸਵਾਲਾਤ ਹੋਣਗੇ। ਜੀ ਜ਼ਰੂਰ। ਠੀਕ ਹੈ ਜੀ। ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਸੋਸ਼ਲ ਮੀਡੀਆ ਦਾ ਸਫ਼ਰ ਕਿਉਂ ਔਰ ਕਦੋਂ ਸ਼ੁਰੂ ਕੀਤਾ? ਦਰਅਸਲ ਸਭ ਤੋਂ ਪਹਿਲਾਂ ਤੇ ਤੁਹਾਡਾ ਸ਼ੁਕਰੀਆ ਅਮਰ ਭਾਈ, ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਤਸ਼ਰੀਫ ਲਿਆਏ। ਬਾਕੀ ਤੁਹਾਡੇ ਵੀਵਰ ਜਿਹੜੇ ਲਿਸਨਰ ਨੇ ਜਿੱਥੇ ਜਿੱਥੇ ਬਹਿ ਕੇ ਵੀ ਤੁਹਾਨੂੰ ਵੇਖ ਰਹੇ ਨੇ, ਸੁਣ ਰਹੇ ਨੇ, ਸਭ ਤੋਂ ਪਹਿਲਾਂ ਉਹਨਾਂ ਦਾ ਸ਼ੁਕਰੀਆ। ਔਰ ਸਵਾਲ ਹੈ ਅਮਰ ਭਾਈ ਦਾ ਕਿ ਤੁਸੀਂ ਸੋਸ਼ਲ ਮੀਡੀਆ ਯਾਨੀ ਟਿਕਟਾਕ ਵਗੈਰਾ ਦਾ ਆਗਾਜ਼ ਕਦੋਂ ਕੀਤਾ, ਕਿਉਂ ਕੀਤਾ? ਬਿਲਕੁਲ। ਮੈਂ ਬਚਪਨ ਦੇ ਵਿੱਚ ਇੱਕ ਜ਼ਿਹਨ ਇਹ ਰੱਖਣਾ ਹਾਂ, ਸੋਚ ਇਹ ਰੱਖਣਾ ਹਾਂ ਕਿ ਅੱਛੇ ਲਫ਼ਜ਼ਾਂ ਦੇ ਨਾਲ ਆਪਣੇ ਬਾਪ ਦਾ, ਆਪਣੇ ਇਲਾਕੇ ਦਾ ਔਰ ਆਪਣੀ ਜ਼ਾਤ ਕੌਮ ਦਾ ਔਰ ਆਪਣਾ ਅੱਛੇ ਲਫ਼ਜ਼ਾਂ ਦੇ ਨਾਲ ਨਾਮ ਬਣਾਵਾਂ। ਬਿਲਕੁਲ। ਕਿ ਮਤਲਬ ਮੈਨੂੰ ਅੱਛੇ ਲਫ਼ਜ਼ਾਂ ਦੇ ਨਾਲ ਪਛਾਣਿਆ ਜਾਏ। ਸੋ ਮੈਂ ਇਸੇ ਸੋਚ ਨੂੰ ਮੱਦੇਨਜ਼ਰ ਰੱਖਦਿਆਂ ਇੱਕ ਅੱਛਾ ਨਾਮ ਬਣਾਉਣ ਵਾਸਤੇ ਸਰਚ ਕਰਦਾ ਰਿਹਾ, ਲੇਕਿਨ ਪਲੇਟਫਾਰਮ ਮੈਨੂੰ ਸੋਸ਼ਲ ਮੀਡੀਆ ਤੇ ਫੇਸਬੁੱਕ, ਯੂਟਿਊਬ, ਟਿਕਟਾਕ ਵਗੈਰਾ ਮਿਲੇ ਤੇ ਮੈਂ ਫਿਰ ਆਗਾਜ਼ ਕੀਤਾ। ਸ਼ੁਰੂ ਦੇ ਵਿੱਚ ਕਿਹੜੀਆਂ ਚੀਜ਼ਾਂ ਦੇ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਦੇਖੋ ਮੁਆਸ਼ਰੇ ਦੇ ਵਿੱਚ ਅਮਰ ਭਾਈ ਬਹੁਤ ਜ਼ਿਆਦਾ ਤਨਕੀਦ ਦਾ ਸਾਹਮਣਾ ਕਰਨਾ ਪੈਂਦਾ। ਭੈੜਾ ਕੰਮ ਕੋਈ ਕਰੇ ਤੇ ਉਹਦੇ ਉੱਤੇ ਇੰਨੀ ਤਨਕੀਦ ਨਹੀਂ ਹੁੰਦੀ, ਚੰਗਾ ਕੰਮ ਕਰੇ ਤੇ ਉਹਦੇ ਉੱਤੇ ਜ਼ਿਆਦਾ ਤਨਕੀਦ ਹੁੰਦੀ। ਸੋ ਬਹੁਤ ਜ਼ਿਆਦਾ ਤਨਕੀਦ ਦਾ ਸਾਹਮਣਾ ਕਰਨਾ ਪਿਆ, ਯਾਨੀ ਕਿ ਜਿਹੜੇ ਆਪਣੇ ਸਨ ਪਹਿਲਾਂ ਉਹਨਾਂ ਨੇ ਇਸ ਤਰ੍ਹਾਂ ਦਾ ਡਿਸਾਰਡ ਕਰਨਾ, ਪਰੇਸ਼ਾਨ ਕਰਨਾ ਕਿ ਮਤਲਬ ਤੂੰ ਇਹ ਕਿਹੜਿਆਂ ਕੰਮਾਂ 'ਚ ਪੈ ਗਿਆ। ਹਾਲਾਂਕਿ ਕੰਮ ਕੋਈ ਐਸਾ ਸ਼ੁਰੂ ਦੇ ਵਿੱਚ ਵੀ ਮੈਂ ਕੋਈ ਐਸਾ ਨਹੀਂ ਸੀ ਕੀਤਾ ਵੀ ਜਿਹੜਾ ਕੋਈ ਅਖਲਾਕੀਆਤ ਤੂੰ ਬਾਹਰ ਹੋਵੇ ਵਗੈਰਾ ਵਗੈਰਾ। ਸੋ ਸਾਰਾ ਕੁਝ ਬਰਦਾਸ਼ਤ ਕਰਦਿਆਂ ਹੋਇਆ ਮੈਂ ਅਲਹਮਦੁਲਿਲਾ ਇਸ ਸਟੇਜ ਦੇ ਉੱਤੇ। ਕਦੀ ਐਸਾ ਹੋਇਆ ਕਿ ਲੋਕਾਂ ਦੀਆਂ ਗੱਲਾਂ ਸੁਣ ਕੇ ਔਰ ਆਪਣੇ ਰਿਸ਼ਤੇਦਾਰ ਨਾਲ ਜਾਂ ਆਪਣੀ ਫੈਮਿਲੀ ਦੀਆਂ ਗੱਲਾਂ ਸੁਣ ਕੇ ਦਿਲ ਕੀਤਾ ਹੋਇਆ ਕਿ ਯਾਰ ਕਿਹੜਾ ਕੰਮ ਸ਼ੁਰੂ ਕਰਤਾ, ਇਹਨੂੰ ਛੱਡ ਹੀ ਦੋ ਤੇ ਬਿਹਤਰ ਹੈ? ਦਰਅਸਲ ਜਿਹੜਾ ਵੀ ਕੰਮ ਤੁਸੀਂ ਅੱਛਾ ਸ਼ੁਰੂ ਕਰਦੇ ਹੋ, ਠੀਕ ਹੈ, ਸਭ ਤੋਂ ਪਹਿਲਾਂ ਤੇ ਆਪਣੇ ਆਪ ਕੋਲੋਂ ਇਹ ਸਵਾਲ ਕੀਤਾ ਜਾਂਦਾ ਕਿ ਮੈਂ ਸ਼ੁਰੂ ਕਿਉਂ ਕੀਤਾ। ਜੇ ਬੰਦਾ ਛੱਡ ਛੜੇ ਤੇ ਫਿਰ ਆਪਣੇ ਆਪ ਨੂੰ ਕੋਈ ਸਵਾਲ ਹੁੰਦਾ ਕਿ ਮੈਂ ਛੱਡਿਆ ਤੇ ਛੱਡਿਆ ਕਿਉਂ, ਸ਼ੁਰੂ ਕੀਤਾ ਤੇ ਕਿਉਂ ਸ਼ੁਰੂ ਕੀਤਾ, ਜੇ ਛੱਡਿਆ ਤੇ ਕਿਉਂ ਛੱਡਿਆ। ਬਿਲਕੁਲ। ਸੋ ਮੈਂ ਇਹਨੂੰ ਛੱਡਿਆ ਵੀ ਨਹੀਂ ਔਰ ਅਲਹਮਦੁਲਿਲਾ ਕੰਟੀਨਿਊ ਹੈ ਮੇਰਾ ਸਫ਼ਰ ਔਰ ਪਹਿਲਾਂ ਨਾਲੋਂ ਕਿਤੇ ਬਿਹਤਰ ਹੈ ਅਲਹਮਦੁਲਿਲਾ। ਔਰ ਮੈਂ ਕਿਸੇ ਦੀਆਂ ਗੱਲਾਂ ਤੋਂ ਬਿਲਕੁਲ ਡਿਸਾਰਡ ਵੀ ਨਹੀਂ ਔਰ ਨਾ ਕਿਸੇ ਦੀਆਂ ਗੱਲਾਂ ਤੋਂ ਮੈਂ ਪਰੇਸ਼ਾਨ ਹਾਂ, ਕਿਉਂਕਿ ਕਹਿਣੇ ਵਾਲੋਂ ਕਾ ਕੁਛ ਨਹੀਂ ਜਾਤਾ, ਸਹਿਨੇ ਵਾਲੇ ਯਾਰ ਕਮਾਲ ਕਰਤੇ हैं। ਕਹਿਣ ਵਾਲੇ ਤੇ ਕਹਿੰਦੇ ਰਹਿੰਦੇ ਨੇ, ਲੇਕਿਨ ਰਾਹਗੀਰ ਮੁਸਾਫਰ ਆਪਣਾ ਰਾਸਤਾ ਆਪਣੀ ਮੰਜ਼ਿਲ ਦਾ ਤਯਨ ਕਰਦਿਆਂ ਹੋਇਆ ਰਾਸਤਾ ਛੱਡਦੇ ਨਹੀਂ, ਚੱਲਦੇ ਰਹਿੰਦੇ ਨੇ, ਕੁੱਤੇ ਭੌਂਕਦੇ ਰਹਿੰਦੇ ਨੇ, ਉਹਨਾਂ ਦੀਆਂ ਗੱਲਾਂ ਦੀ ਟੈਨਸ਼ਨ ਨਹੀਂ ਲਈ। ਬਿਲਕੁਲ। ਵੈਸੇ ਭਾਈ ਤੁਹਾਡੀ ਨਜ਼ਰ ਦੇ ਵਿੱਚ, ਤੁਹਾਡੇ ਖਿਆਲ ਦੇ ਵਿੱਚ ਤੁਹਾਡੀ ਕਾਮਯਾਬੀ ਦਾ ਰਾਜ਼ ਕੀ ਹੈ? ਮਾਂ ਦੀਆਂ ਦੁਆਵਾਂ ਨੇ ਔਰ ਜਿਹੜੇ ਮੇਰੇ ਮੁਖਲਸ ਮੇਰੇ ਆਪਣੇ ਅਜ਼ੀਜ਼ ਨੇ, ਜਿਸ ਤਰ੍ਹਾਂ ਮੇਰੇ ਵੱਡੇ ਭਾਈ ਨੇ ਮੈਨੂੰ ਗਾਈਡ ਵੀ ਕਰਦੇ ਨੇ, ਰਹਿਨਮਾਈ ਵੀ ਕਰਦੇ ਨੇ, ਔਰ ਇਸ ਤਰ੍ਹਾਂ ਮੁਖਲਸ ਦੋਸਤ ਨੇ ਐਸੇ ਕਿ ਜਿਨ੍ਹਾਂ ਨੇ ਅਲਹਮਦੁਲਿਲਾ ਮੈਨੂੰ ਅੱਛੇ ਕੰਮ ਦੇ ਵਿੱਚ ਅਪਰੀਸ਼ੀਏਟ ਵੀ ਕੀਤਾ। ਔਰ ਕਾਮਯਾਬੀ ਦਾ ਰਾਜ਼ ਇਹੋ ਹੀ ਹੈ ਕਿ ਮੈਂ ਅੱਲਾਹ ਉੱਤੇ ਤਵੱਕਲ ਰੱਖਣਾ ਔਰ ਅੱਲਾਹ ਪਾਕ ਦੀ ਜ਼ਾਤ ਉੱਤੇ ਮੈਂ ਪੂਰਾ ਕਾਮਲ ਮੁਕੰਮਲ ਯਕੀਨ ਰੱਖਣਾ ਔਰ ਮੈਂ ਆਪਣੇ ਘਰਦਿਆਂ ਦੇ ਨਾਲ ਅੱਛਾ ਸਲੂਕ ਕਰਨਾ, ਜਿਹਦੀ ਵਜ੍ਹਾ ਤੋਂ ਅੱਲਾਹ ਪਾਕ ਦੀ ਜ਼ਾਤ ਨੇ ਮੈਨੂੰ ਇੱਜ਼ਤਾਂ ਦਿੱਤੀਆਂ, ਕਾਮਯਾਬੀਆਂ ਦਿੱਤੀਆਂ। ਅਲਹਮਦੁਲਿਲਾ ਪਾਕਿਸਤਾਨ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਤੁਹਾਡਾ ਬੜਾ ਨਾਮ ਹੈ ਅਲਹਮਦੁਲਿਲਾ। ਕਦੀ ਕਿਤੇ ਐਸਾ ਕੋਈ ਲਮਹਾ ਕਿ ਯਾਰ ਵਾਕਿਆ ਹੀ ਮੇਰੀ ਪਹਿਚਾਣ ਬਣ ਗਈ ਹੈ, ਕਦੀ ਐਸਾ ਵਾਕਿਆ ਹੋਇਆ? ਦਰਅਸਲ ਪਹਿਚਾਣ ਬਣਾਉਣਾ ਬੜਾ ਮੁਸ਼ਕਲ ਹੁੰਦਾ।
ਬਿਲਕੁਲ ਨਾਂ ਬਣਾਉਣਾ, ਪਹਿਚਾਨ ਬਣਾਉਣਾ ਬੜਾ ਮੁਸ਼ਕਲ ਹੁੰਦਾ, ਲੇਕਿਨ ਉਸ ਤੋਂ ਬਹੁਤਾ ਉਹਨੂੰ ਸਾਂਭਣਾ ਮੁਸ਼ਕਲ ਹੁੰਦਾ। ਕੋਈ ਵੀ ਚੀਜ਼ ਤੁਸੀਂ ਕਮਾ ਲਈਏ, ਦੌਲਤ ਹੈ, ਮਾਲ ਹੈ, ਸ਼ੋਹਰਤ ਹੈ, ਇੱਜ਼ਤ ਹੈ, ਉਹਨੂੰ ਕਮਾਣਾ ਬੜਾ ਮੁਸ਼ਕਲ ਹੁੰਦਾ, ਲੇਕਿਨ ਕਮਾ ਕੇ ਉਹਨੂੰ ਬਚਾਉਣਾ ਉਸ ਤੋਂ ਵੀ ਜ਼ਿਆਦਾ ਮੁਸ਼ਕਲ ਹੁੰਦਾ। ਲੇਕਿਨ ਜੇ ਰੱਬ ਦੀ ਜ਼ਾਤ ਨਾ ਦਿੰਦਾ, ਸ਼ੋਹਰਤ ਦਿੰਦਾ, ਤੇ ਵਾ ਤੋ ਇੱਜ਼ੂ ਮਨ ਤਸ਼ਾ ਵਾ ਤੋ ਜ਼ਿੱਲੂ ਮਨ ਤਸ਼ਾ, ਸਾਂਭਣ ਵਾਲਾ ਵੀ ਉਹੀ ਹੁੰਦਾ। ਮੀਆਂ ਮਾਮਾ ਬਖਸ਼ ਨਾਲ ਬੜੀ ਮੁਹੱਬਤ ਹੈ, ਉਹਨਾਂ ਦੇ ਬੜੇ ਸ਼ੇਰ ਪੜ੍ਹਦੇ ਹੋ, ਜੀ। ਸਾਡੇ ਨਾਜ਼ਰੀਨ ਨੂੰ ਇੱਕ ਸੁਣਾਓ ਨਾ। ਸ਼ੇਰ ਦਾ ਅਸਲ ਮੀਆਂ ਸਾਹਿਬ ਦੇ ਹਰ ਸ਼ੇਰ ਦੇ ਵਿੱਚ ਸਾਡੇ ਵਾਸਤੇ, ਦੁਨੀਆ ਵਾਸਤੇ ਵੀ, ਦੀਨ ਵਾਸਤੇ ਵੀ ਸਾਡੇ ਕੋਲ ਬੜੇ ਸਬਕ, ਇੱਕ ਇੱਕ ਸ਼ੇਰ ਬਲਕਿ ਇੱਕ ਇੱਕ ਲਫ਼ਜ਼ ਦੇ ਵਿੱਚ ਕਈ ਮਾਨੀ ਹੁੰਦੇ ਨੇ। ਮੀਆਂ ਮੁਹੰਮਦ ਬਖਸ਼ ਰਹਿਮਤੁল্ਲਾਹ ਅਲੈਹ ਫਰਮਾਉਂਦੇ ਨੇ, ਸੌੜੀਆਂ ਗਲੀਆਂ ਤੇ ਤਿਲਕਣ ਰਸਤਾ, ਇੱਥੇ ਡਿੱਗ ਡਿੱਗ ਮੋਏ ਨਰੋਏ, ਕੀ ਬਾਤ, ਸੰਭਲ ਕੇ ਪੈਰ ਰੱਖੀ ਮੁਹੰਮਦ, ਇੱਥੇ ਲੱਖਾਂ ਤਮਾਸ਼ੇ ਹੋਏ। ਸੌੜੀਆਂ ਗਲੀਆਂ ਤੇ ਤਿਲਕਣ ਰਸਤਾ, ਇੱਥੇ ਡਿੱਗ ਡਿੱਗ ਮੋਏ ਨਰੋਏ, ਨਰੋਏ, ਸੰਭਲ ਕੇ ਪੈਰ ਰੱਖੀ ਮੁਹੰਮਦ, ਇੱਥੇ ਲੱਖਾਂ ਤਮਾਸ਼ੇ ਹੋਏ। ਨੀਵੀਂ ਹੁੰਦੀ ਤਾਂ ਫਲ ਪਾਉਂਦੀ, ਉੱਚੀ ਹੋ ਕੇ ਭੁੱਲੀ, ਊਠਾਂ ਉੱਚਾ ਨਾਲ ਹਾਇਆ, ਨਾ ਜੁੱਲੀ ਨਾ ਕੁੱਲੀ। ਜਿਹੜੇ ਲੋਕ ਮੰਨਫੀ ਕਮੈਂਟਸ ਕਰਦੇ ਨੇ, ਤਨਕੀਦ ਕਰਦੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਹੋ ਸੋਸ਼ਲ ਮੀਡੀਆ ਤੇ? ਮੈਂ ਉਹਨਾਂ ਦਾ ਪਰੇਸ਼ਾਨੀ ਦੀ ਬਜਾਏ ਸ਼ੁਕਰੀਆ ਅਦਾ ਕਰਨਾ ਕਿ ਉਹ ਮਤਲਬ ਤਨਕੀਦ ਕਰਦੇ ਨੇ। ਕਈ ਕਮੈਂਟ ਐਸੇ ਹੁੰਦੇ ਨੇ ਜਿਹੜੇ ਤਨਕੀਦ ਬਰਾਏ ਇਸਲਾਹ ਹੁੰਦੇ ਨੇ, ਕਈ ਕਮੈਂਟ ਐਸੇ ਹੁੰਦੇ ਨੇ ਜਿਹੜੇ ਤਨਕੀਦ ਬਰਾਏ ਤਜ਼ਲੀਲ ਹੁੰਦੇ ਨੇ। ਸੋ ਮੈਂ ਸ਼ੁਕਰੀਆ ਅਦਾ ਕਰਨ ਦੇ ਨਾਲ ਨਾਲ ਉਹਨਾਂ ਨੂੰ ਇਹ ਮਸ਼ਵਰਾ ਵੀ ਦਿਆਂਗਾ ਕਿ ਤਨਕੀਦ ਬਰਾਏ ਇਸਲਾਹ ਅਗਲੇ ਦੇ ਫਾਇਦੇ ਵਾਸਤੇ ਹੁੰਦੀ, ਤਨਕੀਦ ਬਰਾਏ ਤਜ਼ਲੀਲ ਅਗਲੇ ਨੂੰ ਡਿਸਾਈਡ ਕਰਨ ਵਾਸਤੇ, ਉਹਨੂੰ ਪਰੇਸ਼ਾਨ ਕਰਨ ਵਾਸਤੇ, ਉਸੇ ਰਾਸਤੇ 'ਚ ਰੁਕਾਵਟ ਦੇਣ ਵਾਸਤੇ ਹੁੰਦੀ ਹੈ। ਬਹਰਹਾਲ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ, ਜਿਹੜੇ ਨੈਗੇਟਿਵ ਕਮੈਂਟ ਵੀ ਕਰਦੇ ਨੇ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਨਾ, ਕਿਉਂਕਿ ਮੈਨੂੰ ਤੁਹਾਡੇ ਕਮੈਂਟਾਂ ਤੋਂ ਕੋਈ ਪਰੇਸ਼ਾਨੀ ਨਹੀਂ ਹੁੰਦੀ। ਅੱਜ ਕਾਫੀ ਸਾਰਾ ਟਾਈਮ ਤੁਹਾਡੇ ਨਾਲ ਗੁਜ਼ਾਰਿਆ, ਬੜਾ ਮਜ਼ਾ ਆਇਆ। ਕਾਫੀ ਲੋਕ ਤੁਹਾਨੂੰ ਆਪਣੀ ਪਰੇਸ਼ਾਨੀ ਸੁਣਾ ਰਹੇ ਨੇ, ਬੜੀ ਬੜੀ ਦੂਰ ਤੋਂ ਮਿਲਣ ਆ ਰਹੇ ਨੇ। ਅਲਹਮਦੁਲਿਲਾ। ਐਸਾ ਤੇ ਅਮੂਮਨ ਕਿਸੇ ਐਮਪੀ ਨੂੰ ਲੋਕ ਪਰੇਸ਼ਾਨੀ ਸੁਣਾਉਂਦੇ ਨੇ, ਆਪਣੇ ਕੰਮ ਦੱਸਦੇ ਨੇ। ਮੈਂ ਸਾਰਾ ਦਿਨ ਤੁਹਾਡੇ ਕੋਲ ਲੋਕ ਆਉਂਦੇ ਰਹੇ ਨੇ, ਦੱਸਦੇ ਰਹੇ ਨੇ ਆਪਣੇ ਕੰਮ ਚਮ। ਕਿਆ ਕੋਈ ਇਲੈਕਸ਼ਨ ਲੜਨ ਦੀ ਕੋਈ ਉਮੀਦ ਤੇ ਨਹੀਂ? ਨਾ ਪਹਿਲਾਂ ਕੋਈ ਇਰਾਦਾ ਸੀ ਤੇ ਨਾ ਹੁਣ ਹੀ ਕੋਈ ਇਸ ਤਰ੍ਹਾਂ ਦੀ ਸੋਚ ਇਰਾਦਾ ਹੈ, ਤੇ ਨਾ ਹੀ ਮੁਸਤਕਬਲ ਦੇ ਵਿੱਚ ਮੈਂ ਕੋਈ ਸਿਆਸਤ ਦੇ ਵਿੱਚ ਇੰਟਰਫੇਅਰ ਕਰਨਾ ਚਾਹੁੰਦਾ, ਤੇ ਨਾ ਹੀ ਮੈਂ ਇਨਸ਼ਾਅੱਲਾ ਕਿ ਇਸ ਮਾਮਲੇ 'ਚ ਮੈਂ ਨਹੀਂ ਅੱਗੇ ਆਉਣਾ ਚਾਹੁੰਦਾ। ਅਗਰ ਇਮਰਾਨ ਖਾਨ ਕੇ ਅਵੈਸ ਘੁੰਮਣ ਸਿਆਲਕੋਟ ਸਾਹਿਬ ਨੂੰ ਸਿਆਲਕੋਟ ਚੋਂ ਐਮਪੀ ਦੀ ਸੀਟ ਤੇ ਇਲੈਕਸ਼ਨ ਲੜਾਉਂਦੇ ਆ, ਤੇ ਕਿਆ ਅਵੈਸ ਸਾਹਿਬ ਇਲੈਕਸ਼ਨ ਲੜਨਗੇ? ਜਿੱਦਣ ਕਹੇਗਾ ਫਿਰ ਸੋਚਾਂਗੇ। ਠੀਕ ਹੋ ਗਿਆ, ਓਕੇ ਹੋ ਗਿਆ ਜੀ। ਪੰਜਾਬੀ ਨੂੰ ਬੜਾ ਪ੍ਰਮੋਟ ਕਰਦੇ ਹੋ, ਕੋਈ ਪੰਜਾਬੀ ਸਿੰਗਰ ਵੀ ਪਸੰਦ ਹੈ? ਫਿਰ ਤੁਸੀਂ ਗੁੱਸਾ ਕਰ ਜਾਣਾ, ਨਹੀਂ ਗੁੱਸਾ ਤੁਹਾਡੇ ਇਲਾਕੇ ਦਾ ਹੀ ਚਲੋ ਦੱਸੋ ਜਿਹੜਾ ਵੀ ਹੈ। ਅਕਰਮ ਰਾਹੀ ਤੁਹਾਡੇ ਇਲਾਕੇ ਦਾ ਹੀ ਹੈ। ਬਿਲਕੁਲ ਜੀ। ਕੋਈ ਐਸਾ ਸ਼ੌਕ ਜਾਂ ਐਸੀ ਆਦਤ ਅਵੈਸ ਘੁੰਮਣ ਸਿਆਲਕੋਟ ਸਾਹਿਬ ਦੀ ਜਿਹੜੀ ਉਹਨਾਂ ਦੇ ਫੈਨ ਨੂੰ ਪਤਾ ਨਾ ਹੋਏ? ਮੇਰੇ ਖਿਆਲ ਦੇ ਮੁਤਾਬਕ ਤੇ ਬੇਸ਼ੁਮਾਰ ਐਸੀਆਂ ਆਦਤਾਂ ਨੇ ਕਿ ਮੈਂ ਉਹ ਸੋਸ਼ਲ ਮੀਡੀਆ ਦੇ ਉੱਤੇ ਉਹ ਸ਼ੇਅਰ ਹੀ ਨਹੀਂ ਕਰਦਾ। ਅੱਜ ਕਰੋ ਨਾ ਭਲਾ। ਉਹਨਾਂ ਨੂੰ ਰਾਜ਼ ਹੀ ਰੱਖਣਾ ਚਾਹੀਦਾ, ਕਿਉਂ ਮੇਰਾ ਲੰਗ ਲਵਾਉਣਾ। ਦਰਅਸਲ ਮੈਂ ਤੁਹਾਨੂੰ ਇੱਕ ਮਸ਼ਵਰਾ ਦੇਣਾ ਆਪਣੇ ਇਸੇ ਸਵਾਲ ਦੇ ਰਿਲੇਟਿਡ। ਆਪਣਾ ਹਰ ਰਾਜ਼ ਦੱਸ ਨਹੀਂ ਛੜੀਦਾ। ਬਿਲਕੁਲ ਜੀ, ਬਿਲਕੁਲ ਇੰਜੀ ਗੱਲ ਹੈ। ਬਿਲਕੁਲ। ਫਿਰ ਮੈਨੂੰ ਸਵਾਲ ਕਿਉਂ ਪੁੱਛਿਆ? ਮੈਂ ਸ਼ਾਇਦ ਦੱਸ ਹੀ ਦੇਣ, ਮੈਂ ਇਸ ਵਾਰ ਨਹੀਂ ਦਸੀਦਾ। ਆਪਣਾ ਹਰ ਰਾਜ਼ ਤੁਸੀਂ ਜਦੋਂ ਦੱਸ ਬੈਂਦੇ ਹੋ, ਆਪਣੇ ਹੱਥ ਵੱਢ ਕੇ ਦੇ ਬੈਂਦੇ ਹੋ। ਆਪਣੇ ਹਰ ਰਾਜ਼ ਹਰ ਕਿਸੇ ਦੇ ਨਾਲ ਸ਼ੇਅਰ ਨਹੀਂ ਕਰੀਦੇ। ਯਾਦ ਰੱਖਿਆ ਜੀ, ਜੀਵੀ ਬੜੀ ਚੰਗੀ ਹੋਵੇ, ਬੀ ਚੰਗਾ ਨਾ ਪਾਈਏ। ਜੀਵੀ ਦਾ ਕਸੂਰ ਕੋਈ ਨਹੀਂ, ਬੀ ਦਾ ਕਸੂਰ ਹੁੰਦਾ। ਬੀ ਬੜਾ ਚੰਗਾ ਹੋਵੇ, ਜੀਵੀ ਚੰਗੀ ਨਾ ਹੋਵੇ, ਬੀ ਦਾ ਕਸੂਰ ਨਹੀਂ, ਉੱਥੇ ਜੀਵੀ ਦਾ ਕਸੂਰ ਹੁੰਦਾ। ਜਿੱਥੇ ਤੁਸੀਂ ਰਾਜ਼ ਦੇਣਾ, ਜਿੱਥੇ ਤੁਸੀਂ ਆਪਣਾ ਰਾਜ਼ ਦੇਣਾ, ਇਹ ਵੇਖੋ ਤੇ ਸਹੀ ਕਿ ਮੈਂ ਆਪਣਾ ਰਾਜ਼ ਸ਼ੇਅਰ ਕਿਹਦੇ ਨਾਲ ਕਰਨਾ ਪਿਆ। ਬਿਲਕੁਲ। ਰਾਜ਼ ਪੰਜਾਬੀ ਦੇ ਵਿੱਚ ਭੇਤ ਹੁੰਦਾ ਹੈ। ਜਿਹੜਾ ਲਫ਼ਜ਼ ਭੇਤ ਹੈ, ਇਹਨੂੰ ਹੀ ਰਾਜ਼ ਆਂਦੇ ਨੇ ਤੇ ਰਾਜ਼ ਨੂੰ ਹੀ ਭੇਤ ਆਂਦੇ ਨੇ। ਬਿਲਕੁਲ। ਪੀਰ ਵਾਰਿਸ ਸ਼ਾਹ ਫਰਮਾਉਂਦੇ ਨੇ, ਭੇਤ ਦੱਸਣਾ ਮਰਦ ਦਾ ਕੰਮ ਨਹੀਂ, ਮਰਦ ਸੋਈ ਜੋ ਵੇਖ ਕੇ ਦਮ ਘੁੱਟ ਜਾਵੇ, ਗੱਲ ਜੀ ਜੀ ਦੇ ਵਿੱਚ ਹੀ ਰਹੇ, ਖੁਫੀਆ ਕਾਂ ਵਾਂਗ ਪੰਜਾਲ ਨਾ ਸੁੱਟ ਜਾਵੇ। ਕੀ ਬਾਤ ਹੈ। ਭੇਤ ਦੱਸਣਾ ਕਿਸੇ ਦਾ ਵੀ ਭਲਾ ਨਹੀਂ, ਭਾਵੇਂ ਪੁੱਛ ਕੇ ਲੋਕ ਨਖੁੱਟ ਜਾਵੇ, ਵਾਰਿਸ ਸ਼ਾਹ ਨਾ ਭੇਤ ਸੰਦੂਕ ਖੁੱਲੇ, ਭਾਵੇਂ ਜਿੰਦ ਦਾ ਜੰਦਰਾ ਟੁੱਟ ਜਾਵੇ। ਕੀ ਬਾਤ ਹੈ।
ਸੋ ਭੇਦ ਤੂੰ ਮੈਨੂੰ ਪੁੱਛ ਲਿਆ ਕਿ ਉਹ ਆ ਤੇ ਮੈਂ ਕਿਉਂ ਦੱਸਾਂ ਬਾਈ। ਠੀਕ ਹੈ ਜੀ। ਸਾਰੀਆਂ ਰਾਜ਼ ਭੇਦ ਦਾ ਮੈਂ ਹੱਥ ਵੱਢ ਕੇ ਦੇਣੇ ਤੁਹਾਨੂੰ। ਤੁਸੀਂ ਹੀ ਬਲੈਕਮੇਲ ਕਰੋ ਕਿ ਤੂੰ ਉਹ ਰਾਜ਼ ਸਾਨੂੰ ਦੱਸ ਛੜੇ ਨੇ ਆਪਣੇ, ਕਿ ਜਿਹੜੇ ਕਿਸੇ ਨੂੰ ਨਹੀਂ ਪਤਾ ਸਾਡੇ ਕੋਲ ਆ ਗਏ ਨੇ। ਅਕਸਰ ਵੀਡੀਓਜ਼ ਦੇ ਵਿੱਚ ਸ਼ਰੀਕਾਂ ਦਾ ਬੜਾ ਜ਼ਿਕਰ ਕਰਦੇ ਹੋ, ਸ਼ਰੀਕਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਸ਼ਰੀਕ ਰੱਬ ਦੀ ਨਿਆਮਤ ਹੁੰਦੇ ਨੇ ਜੀ। ਸ਼ਰੀਕ ਰੱਬ ਦੀ ਬੜੀ ਵੱਡੀ ਨਿਆਮਤ ਹੁੰਦੇ ਨੇ, ਜ਼ਿਕਰ ਕਰਨਾ ਔਰ ਕਰਦਾ ਰਹਾਂਗਾ। ਸ਼ਰੀਕ ਕੌਣ ਹੁੰਦੇ ਨੇ? ਸ਼ਰੀਕ ਆਪਣੇ ਹੁੰਦੇ ਨੇ ਜਿਹਦਾ ਸ਼ਰੀਕ ਕੋਈ ਨਹੀਂ, ਕਿਉਂਕਿ ਅੱਲਾ ਵਹਦਾਹੁ ਲਾ ਸ਼ਰੀਕ ਹੈ। ਜਿਹਦਾ ਸ਼ਰੀਕ ਕੋਈ ਨਹੀਂ, ਉਹ ਕੱਲਾ ਹੈ, ਨਾ ਉਹਦਾ ਪਿਓ ਹੈ, ਨਾ ਰੱਬ ਦੀ ਮਾਂ ਹੈ, ਔਰ ਨਾ ਰੱਬ ਦਾ ਆਗੂ ਹੈ ਕੋਈ। ਲਮ ਯਲਿਦ ਵ ਲਮ ਯੂਲਦ, ਨਾ ਉਹ ਕਿਸੇ ਦਾ ਜੰਮਿਆ ਨਾ ਉਹਨੇ ਕਿਸੇ ਨੂੰ ਜੰਮਿਆ। ਔਰ ਅਸੀਂ ਆਨੇ ਆ ਕਿ ਰੱਬ ਵਹਦਾਹੁ ਲਾ ਸ਼ਰੀਕ ਹੈ। ਸਾਡੇ ਸ਼ਰੀਕ ਨੇ, ਤੁਹਾਡੇ ਸ਼ਰੀਕ ਨੇ। ਸ਼ਰੀਕ ਕੌਣ ਨੇ? ਸ਼ਰਾਕਤਦਾਰ ਨੇ, ਹਿੱਸੇਦਾਰ ਨੇ। ਔਰ ਸ਼ਰੀਕ ਰੱਬ ਦੀ ਰਹਿਮਤ ਹੁੰਦੇ ਨੇ। ਜਿਹਦਾ ਸ਼ਰੀਕ ਕੋਈ ਨਹੀਂ, ਉਹ ਬੰਦਾ ਬੁੰਦਾ ਕੋਈ ਨਹੀਂ। ਔਰ ਦੁਆ ਕਰਨੇ ਆ ਰੱਬ ਦੀ ਜ਼ਾਤ ਸ਼ਰੀਕ ਦੇਵੇ, ਮੁਖਲਸ ਦੇਵੇ, ਅਹਿਸਾਸ ਵਾਲਾ ਦੇਵੇ। ਜਿਹੜਾ ਲੰਗ ਨੂੰ ਹੱਥ ਪਾਵੇ, ਇੱਜ਼ਤ ਨੂੰ ਹੱਥ ਪਾਵੇ, ਉਹ ਤੁਹਾਡਾ ਸ਼ਰੀਕ ਵੀ ਨਹੀਂ। ਸ਼ਰੀਕ ਉਹ ਹੀ ਹੁੰਦਾ ਕਿ ਜਿਹੜਾ ਇੱਜ਼ਤਦਾਰ, ਆਪਣਾ ਤੁਹਾਡੇ ਲੰਗ ਦਾ, ਇੱਜ਼ਤ ਦਾ ਭਾਈਵਾਲ ਹੁੰਦਾ। ਜਨਾਬ ਦੀ ਕੋਈ ਇੱਕ ਅੱਛੀ ਆਦਤ ਔਰ ਇੱਕ ਬੁਰੀ ਆਦਤ? ਅੱਛੀ ਆਦਤ ਇਹ ਵੇ ਕਿ ਜੇ ਕੋਈ ਬੰਦਾ ਮੇਰੇ ਨਾਲ ਮਾੜਾ ਕਰਦਾ, ਭੁੱਲ ਜਾਣਾ। ਕੀ ਬਾਤ ਹੈ। ਉਹਦੀਆਂ ਗਲਤੀਆਂ ਨੂੰ ਮੈਂ ਭੁਲਾ ਛੱਡਣਾ। ਤੇ ਮਾੜੀ ਆਦਤ ਇਹ ਵੇ ਕਿ ਦੁਬਾਰਾ ਫਿਰ ਭਰੋਸਾ ਕਰ ਲੈਣਾ। ਹਾਲਾਂਕਿ ਮਾੜੀ ਆਦਤ, ਮਾੜੀ ਆਦਤ। ਮੀਆਂ ਸਾਹਿਬ ਫਰਮਾਇਆ, ਦਾਨਿਸ਼ਮੰਦਾਂ ਨੂੰ ਸੱਪ ਨਹੀਂ ਲੜਦਾ। ਇੱਕ ਖੁੱਡੂ 2 ਵਾਰੀ ਮੁੜ ਮੁੜ ਧੋਖੇ ਖਾਣ ਮੁਹੰਮਦ ਮੱਤ ਜਿਨ੍ਹਾਂ ਦੀ ਮਾਰੀ। ਮੇਰੀ ਮੱਤ ਮਾਰੀ ਗਈ ਕਿ ਮੈਨੂੰ ਇੱਕ ਵਾਰੀ ਕੋਈ ਬੰਦਾ ਹੱਥ ਕਰਾ ਵੀ ਜਾਂਦੇ, ਦੂਜੀ ਵਾਰੀ ਫੇਰ ਆ ਗਿਆ ਕਿ ਨਹੀਂ ਜੀ ਮੇਰੇ ਕੋਲ ਹੋ ਗਿਆ ਸੀ ਤੇ ਮੈਂ ਨਾ ਚਲੋ ਹੋਰੇ ਹੁਣ ਕਿਤੇ ਸੁਧਰ ਗਿਆ। ਇਹ ਮੇਰੀ ਮਾੜੀ ਆਦਤ। ਚੰਗੀ ਆਦਤ ਇਹ ਵੇ ਕਿ ਭੁੱਲ ਜਾਣਾ, ਤਾਂ ਭੁੱਲ ਜਾਣਾ ਤੇ ਤਾਂ ਹੀ ਮੈਂ ਦੂਜੀ ਵਾਰੀ ਭਰੋਸਾ ਕਰ। ਬਿਲਕੁਲ ਬਿਲਕੁਲ। ਪੰਜਾਬੀ ਦੇ ਚੰਦ ਮਸ਼ਹੂਰ ਲੋਕ ਨੇ, ਉਹਨਾਂ ਦੇ ਨਾਮ ਲੈਣੇ ਨੇ, ਉਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਜੀ, ਬਾਬਾ ਨਸੀਰ ਸਾਹਿਬ ਠੀਕ ਹੈ, ਅੱਛੇ ਆਦਮੀ ਨੇ, ਅੱਛੀ ਗੁਫ਼ਤਗੂ ਕਰਦੇ ਨੇ, ਲੋਕਾਂ ਦੀ ਸਲਾਹ ਕਰਦੇ ਨੇ, ਔਰ ਮੈਂ ਉਹਨਾਂ ਨੂੰ ਬੜਾ ਪਸੰਦ ਕਰਨਾ। ਅਜੇ ਤੱਕ ਮੁਲਾਕਾਤ ਨਹੀਂ ਹੋਈ, ਲੇਕਿਨ ਮੈਂ ਰਿਸਪੈਕਟ ਕਰਨਾ, ਕਿਉਂਕਿ ਉਹ ਚਿੱਟਿਆਂ ਵਾਲਾਂ ਦੀ ਰੱਬ ਵੀ ਹਯਾ ਕਰਦਾ। ਸੋ ਸਾਡੇ ਬਜ਼ੁਰਗ ਨੇ। ਚਲੋ ਬਾਈ ਮਿਸਟੇਕ ਕਿਤੇ ਬੰਦੇ ਕੋਲੋਂ ਬੋਲ ਚਾਲ ਦੇ ਵਿੱਚ ਊਚ ਨੀਚ ਹੋ ਜਾਂਦੀ ਏ, ਇਹਨੂੰ ਆਂਦੇ ਨੇ ਸਬਕ ਤੇ ਲਿਸਾਨੀ। ਜੇ ਕਿਤੇ ਹੋ ਵੀ ਜਾਂਦੀ ਹੈ ਤੇ ਉਹ ਕੋਈ ਬੜੀ ਬਾਤ ਨਹੀਂ, ਭਲਿਆਂ ਕੋਲ ਹੋ ਜਾਂਦੀ। ਲੇਕਿਨ ਮੈਂ ਉਹਨਾਂ ਨੂੰ ਅੱਛਾ ਸਮਝਣਾ ਕਿ ਮਾਸ਼ਾਅੱਲਾ ਅੱਛਾ ਵਰਕ ਕਰ ਰਹੇ ਨੇ। ਅੰਜਮ ਸਰੋਇਆ ਸਾਹਿਬ ਅੱਛੇ ਬੰਦੇ ਨੇ ਮਾਸ਼ਾਅੱਲਾ, ਪੰਜਾਬੀ ਤੇ ਬੜਾ ਵਰਕ ਕਰਦੇ ਨੇ, ਪੰਜਾਬੀ ਕੰਟੈਂਟ ਬਣਾਉਂਦੇ ਨੇ ਔਰ ਲੋਕਾਂ ਨੂੰ ਨਵੇਂ ਤੋਂ ਨਵੀਂ ਸ਼ੈ ਵੇਖਣ ਨੂੰ ਸੁਣਾਉਂਦੇ ਨੇ। ਔਰ ਮੈਂ ਉਹ ਸਮਝਣਾ ਕਿ ਸਿਆਣਿਆਂ ਦੀਆਂ ਜਿਹੜੀਆਂ ਗੱਲਾਂ ਉਹ ਕਰਦੇ ਨੇ, ਕਿਉਂਕਿ ਬੜਾ ਕੁਝ ਸਿਆਣੇ ਉਹਨਾਂ ਨੂੰ ਆਖ ਗਏ ਨੇ, ਤੇ ਜਿਨ੍ਹਾਂ ਨੂੰ ਨਹੀਂ ਆਖਿਆ ਸਿਆਣਿਆਂ ਨੇ ਕੁਝ, ਉਹ ਫਿਰ ਉਹਨਾਂ ਤੱਕ ਪਹੁੰਚਾਉਂਦੇ ਨੇ ਕਿ ਸਿਆਣੇ ਆ ਵੀ ਆਖ ਗਏ ਨੇ, ਤੇ ਉਹ ਮਾਸ਼ਾਅੱਲਾ ਲੋਕਾਂ ਉਹਨਾਂ ਕੋਲ ਬੜਾ ਫੈਜ਼ ਪਾਉਂਦੇ ਨੇ। ਬਿਲਕੁਲ। ਨਾਸਰ ਢਿੱਲੋਂ ਸਾਹਿਬ ਅੱਛਾ ਕੰਮ ਕਰਦੇ ਨੇ, ਜਿਸ ਤਰ੍ਹਾਂ ਕਿ ਦੋ ਵਿਛੜਿਆਂ ਨੂੰ ਮਿਲਾਣਾ, ਜਿਵੇਂ ਦੋ ਲੜਿਆਂ ਦੀ ਸੁਲ੍ਹਾ ਕਰਾਉਣ ਦਾ ਬੜਾ ਅਜਰ ਹੈ, ਦੋ ਵਿਛੜਿਆਂ ਨੂੰ ਮਿਲਾਉਣ ਦਾ ਵੀ ਬੜਾ ਅਜਰ ਹੈ। ਔਰ ਉਹ ਚੜ੍ਹਦੇ ਪੰਜਾਬ, ਯਾਨੀ ਕਿ ਸਿੱਖ ਮਜ਼ਹਬ ਦੇ ਜਿਹੜੇ ਲੋਕ ਨੇ, ਉਹ ਮਾਈਗ੍ਰੇਟ ਦੇ ਵੇਲੇ ਜਿਵੇਂ ਕਿ ਵਾਂਡੀ ਪਈ, ਉਹ ਉਧਰ ਟੁਰ ਗਏ, ਕੁਝ ਇੱਧਰ ਰਹਿ ਗਏ, ਉਹਨਾਂ ਵਿਛੜਿਆਂ ਨੂੰ ਆਪਸ ਦੇ ਵਿੱਚ ਮਿਲਾਉਂਦੇ ਨੇ। ਮੈਂ ਐਪਰੀਸ਼ੀਏਟ ਕਰਨਾ, ਮਾਸ਼ਾਅੱਲਾ ਅੱਛਾ ਵਰਕ ਕਰ ਰਹੇ ਨੇ। ਜਿਹੜੇ ਲੋਕ ਸੋਸ਼ਲ ਮੀਡੀਆ ਤੇ ਆਉਂਦੇ ਨੇ, ਥੋੜੀ ਦੇਰ ਕੰਮ ਕਰਦੇ ਨੇ ਸੋਸ਼ਲ ਮੀਡੀਆ ਤੇ, ਨਾਲ ਹੀ ਛੱਡ ਜਾਂਦੇ ਨੇ, ਉਹਨਾਂ ਵਾਸਤੇ ਕੀ ਕਹਿਣਾ? ਡਿਸਾਰਡ ਹੋ ਜਾਂਦੇ ਨੇ, ਯਾਨੀ ਕਿ ਕਿਸੇ ਨੇ ਗੱਲਾਂ ਕੀਤੀਆਂ ਨੇ, ਕਿਸੇ ਨੇ ਯਾਨੀ ਕਿ ਪਰੇਸ਼ਾਨ ਕੀਤਾ, ਕੋ ਤੂੰ ਕੀ ਕਰਨ ਲੱਗ ਪਿਆ, ਤੈਨੂੰ ਇਹ ਜ਼ੇਬ ਨਹੀਂ ਦਿੰਦਾ, ਉਹ ਡਿਸਾਰਡ ਹੋ ਜਾਂਦੇ ਨੇ। ਉਹ ਫਿਰ ਆਉਂਦੇ ਨੇ ਕਿ ਹੋਰ ਏਡਾ ਹੀ ਭੈੜਾ ਕੰਮ ਹੈ। ਲੇਕਿਨ ਕੰਮ ਕਰਨ ਤੋਂ ਪਹਿਲਾਂ, ਜਿਵੇਂ ਮੈਂ ਪਹਿਲਾਂ ਅੱਗੇ ਗੱਲ ਕੀਤੀ ਹੈ ਕਿ ਜਦੋਂ ਤੁਸੀਂ ਕੰਮ ਛੱਡੋ, ਤੁਹਾਡੇ ਸਵਾਲ ਦਾ ਜਵਾਬ ਇਹ ਕਿ ਜਦੋਂ ਤੁਸੀਂ ਕੰਮ ਛੱਡੋ, ਆਪਣੇ ਆਪ ਕੋਲੋਂ ਸਵਾਲ ਕਰੋ ਕਿ ਸ਼ੁਰੂ ਕੀਤਾ ਸੀ ਤੇ ਕਿਉਂ ਕੀਤਾ ਸੀ, ਜੇ ਛੱਡਿਆ ਤੇ ਕਿਉਂ ਛੱਡਿਆ। ਉਹ ਆਪਣੇ ਕੋਲੋਂ ਹੀ ਬੰਦੇ ਨੂੰ ਜਵਾਬ ਮਿਲ ਜਾਂਦਾ। ਲੇਕਿਨ ਅਕਸਰੀਅਤ ਇਹ ਕਿ ਜੋ ਲੋਕ ਲੱਤਾਂ ਖਿੱਚਦੇ ਨੇ, ਡਿਸਾਰਡ ਕਰਦੇ ਨੇ, ਉਹ ਪਰੇਸ਼ਾਨ ਹੋ ਕੇ ਤੇ ਫਿਰ ਛੱਡਦੇ ਨੇ। ਜਨਾਬ ਨੇ ਪੰਜਾਬੀ ਨੂੰ ਪ੍ਰਮੋਟ ਕਰਕੇ ਬਹੁਤ ਵੱਡਾ ਨਾਮ ਕਮਾਇਆ, ਅਲਹਮਦੁਲਿਲਾ। ਸਾਡੇ ਲੈਂਦੇ ਪੰਜਾਬ ਚੋਂ, ਸੌਰੀ ਚੜ੍ਹਦੇ ਪੰਜਾਬੋਂ ਕਦੀ ਕੋਈ ਕਾਲ ਆਈ ਇਨਵੀਟੇਸ਼ਨ ਦੀ? ਬਹੁਤ ਜ਼ਿਆਦਾ ਕਾਲਾਂ ਆਈਆਂ ਨੇ ਮੈਨੂੰ ਪਿਛਲਿਆਂ ਦਿਨਾਂ ਦੇ ਵਿੱਚ। ਮੈਨੂੰ ਹੁਣ ਇਸ ਟਾਈਮ ਯਾਦ ਨਹੀਂ ਨਾ ਰਹਿੰਦਾ ਪਿਆ, ਵਿੱਚ ਮੋਬਾਈਲ ਦੇ ਸੇਵ ਹੈ। ਉਹਨਾਂ ਨੇ ਕਾਲ ਕੀਤੀ, ਉਹਨਾਂ ਦੇ ਭਾਈ ਦੀ ਸ਼ਾਦੀ ਸੀ, ਲੇਡੀ ਹੈ, ਸਿੱਖ ਮਜ਼ਹਬ ਨਾਲ ਉਹਨਾਂ ਦਾ ਤਲਕ ਹੈ। ਉਹਨਾਂ ਆਖਿਆ ਅਸੀਂ ਤੁਹਾਨੂੰ ਬੁਲਾਉਣਾ ਚਾਹੁੰਦੇ ਹਾਂ, ਇਨਵੀਟੇਸ਼ਨ ਭੇਜਣਾ। ਮੈਂ ਜਿੰਨੀ ਦੇਰ ਤੱਕ ਨਰਿੰਦਰ ਮੋਦੀ ਹੈ, ਮੈਂ ਇੰਡੀਆ ਨਹੀਂ ਆਉਣਾ। ਜਦੋਂ ਇਹ ਕਸਾਬ ਗੁਜਰਾਤ ਦਾ ਜਾਏਗਾ, ਮੁਸਲਮਾਨਾਂ ਦਾ ਕਾਤਲ ਜਾਏਗਾ, ਤੇ ਅਸੀਂ ਇਨਸ਼ਾਅੱਲਾ ਜਾਵਾਂਗੇ। ਕਿਉਂ ਕਿ ਵਿੱਚ ਇੱਕ ਦੀਵਾਰ ਹੈ, ਦਿਲਾਂ 'ਚ ਦੀਵਾਰ ਨਹੀਂ ਹੈ। ਬਿਲਕੁਲ। ਉਹ ਸਾਡੀ ਬੜੀ ਰਿਸਪੈਕਟ ਕਰਦੇ ਨੇ। ਬਾਬੇ ਗੁਰੂ ਨਾਨਕ ਦੇ ਰਿਲੇਟਡ ਉਹਨਾਂ ਦਾ ਯਾਨੀ ਕਿ ਇਬਾਦਤ ਦੀ ਜਗ੍ਹਾ ਹੈ, ਉਹ ਸਾਡੀ ਲਹਿੰਦੇ ਪੰਜਾਬ ਦੀ ਬੜੀ ਉਹ ਰਿਸਪੈਕਟ ਕਰਦੇ ਨੇ। ਔਰ ਅਸੀਂ ਆਪਣੇ ਚੜ੍ਹਦੇ ਪੰਜਾਬ ਦੀ ਬੜੀ ਰਿਸਪੈਕਟ ਕਰ ਰਹੇ ਹਾਂ, ਕਿਉਂਕਿ ਸਾਡੇ ਔਲੀਆ ਅੱਲਾ ਦੇ ਕਈ ਮਜ਼ਾਰ
ਹਿੰਦੁਸਤਾਨ ਦੇ ਵਿੱਚ ਨੇ ਵਗੈਰਾ ਵਗੈਰਾ ਬੇਸ਼ੁਮਾਰ ਇਸ ਤਰ੍ਹਾਂ ਦੀਆਂ ਬਾਤਾਂ ਨੇ। ਅਸੀਂ ਚੜ੍ਹਦੇ ਪੰਜਾਬ ਔਰ ਚੜ੍ਹਦੇ ਪੰਜਾਬ ਦੇ ਜਿਹੜੇ ਵਸਨੀਕ ਨੇ ਉਹਨਾਂ ਦੇ ਨਾਲ ਮੁਹੱਬਤਾਂ ਸਾਂਝੀਆਂ ਕਰਨੇ ਔਰ ਕਰਦੇ ਰਵਾਂਗੇ ਇਨਸ਼ਾਅੱਲਾ। ਜਨਾਬ ਨੂੰ ਜਿਹੜਾ ਅੱਜ ਤੱਕ ਸਭ ਤੋਂ ਦੂਰੋਂ ਫੈਨ ਮਿਲਣ ਆਇਆ ਉਹ ਕਿੱਥੋਂ ਆਇਆ? ਬਹਾਵਲ ਨਗਰ ਤੋਂ ਸ਼ਫੀਕ ਕੰਬੋਜ ਸਾਹਿਬ। ਇਸ ਟਾਈਮ ਕੈਮਰੇ ਦਾ ਰੁਖ ਕਰ ਦਿੱਤਾ ਜਾਵੇ ਜੀ। ਮੇਰਾ ਗਰੁੱਪ ਇਸ ਟਾਈਮ ਵੀ ਮੌਕੇ ਦੀ ਮੁਨਾਸਬਤ ਦੇ ਨਾਲ ਅਲਹਮਦੁਲਿਲਾ ਜ਼ਿਲ੍ਹੇ ਗਿਣੀਏ ਤਕਰੀਬਨ 14-15 ਜ਼ਿਲ੍ਹਾ ਦੂਰ ਜਨਾਬ ਬਹਾਵਲ ਨਗਰ ਤੋਂ ਸਟੈਂਡ ਤੋਂ ਚੁੱਕ ਕੇ ਸ਼ਫੀਕ ਕੰਬੋਜ ਸਾਹਿਬ ਨੂੰ ਨਹੀਂ ਕਰੋ ਉਧਰ ਕਰੋ ਕੈਮਰੇ ਦਾ ਰੁਖ ਉਧਰ ਕਰੋ ਐਸੇ ਟਾਈਮ ਜੀ। ਜਨਾਬ ਮੇਰੇ ਬੜੇ ਕਾਬਲੇ ਇhtਰਾਮ ਨੇ ਜਨਾਬ ਮੁਹਤਰਮ ਸ਼ਫੀਕ ਕੰਬੋਜ ਸਾਹਿਬ। ਇਹ ਜਨਾਬ ਡਾਰਾਂ ਵਾਲਾ ਬਹਾਵਲ ਨਗਰ ਤੋਂ ਤਸ਼ਰੀਫ ਲੈ ਕੇ ਆਏ। ਨਾਲ ਉਹਨਾਂ ਦੇ ਸਾਹਿਬਜ਼ਾਦੇ ਨੇ ਚੌਧਰੀ ਅਨਵਾਰ ਕੰਬੋਜ ਸਾਹਿਬ ਔਰ ਨਾਲ ਭਾਈਆਂ ਦਾ ਨਾਮ ਮਾਸ਼ਾਅੱਲਾ ਉਸਮਾਨ ਸਾਹਿਬ ਜੀ। ਇਹ ਵੀ ਬਹਾਵਲ ਨਗਰ ਤੋਂ ਤਲਕ ਰੱਖਦੇ ਨੇ। ਭਾਈਆਂ ਦਾ ਨਾਮ ਮੁਹੰਮਦ ਗਫਾਰ ਸਾਹਿਬ, ਮੁਹੰਮਦ ਅਲੀ ਸਾਹਿਬ ਔਰ ਜਨਾਬ ਅਸਜਦ ਫਾਰੂਕ ਸਾਹਿਬ। ਇਹ ਬਹਾਵਲ ਨਗਰ ਤੋਂ ਸਪੈਸ਼ਲ 5.5 ਘੰਟੇ ਦਾ ਸਫ਼ਰ ਕਰਕੇ ਔਰ ਸਾਡੇ ਕੋਲ ਇਸ ਟਾਈਮ ਤੁਹਾਡੀ ਮੌਜੂਦਗੀ ਦੇ ਵਿੱਚ ਵੀ ਬਹਾਵਲ ਨਗਰ ਤੋਂ ਤਸ਼ਰੀਫ ਲੈ ਕੇ ਆਏ ਨੇ ਜੀ। ਆਖਰੀ ਸਵਾਲ, ਜਿਹੜੇ ਤੁਹਾਡੇ ਫੈਨ ਨੇ ਜਿਹੜੇ ਤੁਹਾਨੂੰ ਬੜਾ ਪਸੰਦ ਕਰਦੇ ਨੇ ਸੋਸ਼ਲ ਮੀਡੀਆ ਤੇ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ? मैं उन्होंने पैगाम देवांगा जो यकीन की राह पर चल पड़े उन्हें मंजिलों ने पनाह दी, जिन्हें वसवसों ने डरा दिया वो कदम कदम पर बहक गए। यकीन होवे, तवक्कल होवे अल्लाह दी जात ते, यकीन होवे कामल मुकम्मल। इंशाअल्लाह अल्लाह पाक दी जात कामयाबियां भी देगा। याद रखिया जी, ਜਦੋਂ ਅਸੀਂ ਬੀ ਕਣਕ ਜਾਂ ਕੋਈ ਵੀ ਅਸੀਂ ਜਦੋਂ ਪੈਲੀ ਦੇ ਵਿੱਚ ਖਿਲਾਰਨੇ ਆ, ਬੀ ਚੰਗਾ ਸੋਹਣਾ ਹੁੰਦਾ, ਸਾਫ ਸੁਥਰਾ ਹੁੰਦਾ, ਕੋਈ ਢੋਰਾ ਨਹੀਂ ਲੱਗਾ, ਕੋਈ ਖਾਦਾ ਨਹੀਂ ਗਿਆ। ਜਦੋਂ ਅਸੀਂ ਉਹਨੂੰ ਪੈਲੀ ਦੇ ਵਿੱਚ ਖਿਲਾਰਨੇ ਆ ਤੇ ਉੱਤੇ ਹਲ ਚੱਲਦਾ। ਬਿਲਕੁਲ। ਇੱਕ ਵਾਰੀ ਹਲ ਪੈਲੀ ਦੇ ਵਿੱਚ ਚੱਲੇ ਤੇ ਉਹਨੂੰ ਆਂਦੇ ਨੇ ਸੀ ਲੱਗ ਗਈ, ਫੇਰ ਹਲ ਚੱਲੇ ਤੇ ਆਂਦੇ ਨੇ ਦੋਰ ਲੱਗ ਗਈ। ਉਹ ਜਿਹੜਾ ਬੀ ਹੈ ਬੜਾ ਸੋਹਣਾ ਬੀ ਹੈ, ਮਿੱਟੀ ਦੇ ਵਿੱਚ ਖਿਲਾਰਿਆ, ਉਹ ਫਿਰ ਮਿੱਟੀ ਦੇ ਨਾਲ ਮਿੱਟੀ ਹੋ ਗਿਆ। ਫਿਰ ਉਹਦੇ ਉੱਤੇ ਸੁਹਾਗਾ ਵੱਜ ਗਿਆ। ਜਦੋਂ ਸੁਹਾਗਾ ਵੱਜ ਗਿਆ ਤੇ ਕੁਝ ਦੇਰ ਵਾਸਤੇ ਉਹ ਦਬ ਕੀਤਾ, ਖਤਮ ਹੋ ਗਿਆ। ਮਗਰ ਕੁਝ ਦਿਨ ਗੁਜ਼ਰਦੇ ਨੇ, 2-4-5 ਦਿਨ, ਹਫ਼ਤੇ ਬਾਅਦ ਕੰਬੋਜ ਸਾਹਿਬ ਬੜੀਆਂ ਸੋਹਣੀਆਂ ਕੋਂਪਲਾਂ ਉਸੇ ਜ਼ਮੀਨ ਦਾ ਸੀਨਾ ਚੀਰ ਕੇ ਤੇ ਉਹੀ ਬੀ ਬਾਹਰ ਆਉਂਦਾ। ਫਿਰ ਇੱਕ ਟਾਈਮ ਆਉਂਦਾ ਮਹੀਨੇ ਬਾਅਦ, 2 ਮਹੀਨੇ ਬਾਅਦ, 3 ਮਹੀਨੇ ਬਾਅਦ ਉਹਦਾ ਤਣਾ ਮਜ਼ਬੂਤ ਹੋ ਜਾਂਦਾ। ਫਿਰ ਉਹ ਦੱਬਿਆ ਹੋਇਆ ਬੀ ਉਹਦੇ ਉੱਤੇ ਜਦੋਂ ਸਿੱਟੇ ਲੱਗਦੇ ਨੇ, ਇੱਕ ਸਿੱਟੇ ਦੇ ਉੱਤੇ ਕਿੰਨੇ ਹੋਰ ਦਾਣੇ ਲੱਗੇ ਹੁੰਦੇ ਨੇ। ਬਿਲਕੁਲ ਬੇਸ਼ੱਕ। ਵੇਖਣ ਵਾਲਿਆਂ ਨੂੰ ਆਖਾਂਦਾ ਜੇ ਕੁਝ ਦੇਰ ਵਾਸਤੇ ਤੁਹਾਨੂੰ ਦਬਾ ਦਿੱਤਾ ਜਾਵੇ ਤੇ ਯਾਦ ਰੱਖਿਓ ਜੇ ਬੀ ਦੱਬ ਕੇ ਦੁਬਾਰਾ ਫੇਰ ਉੱਗਦਾ, ਉਹਦੇ ਤੇ ਰੁੱਤ ਆਉਂਦੀ, ਉਹਦੇ ਉੱਤੇ ਕਿੰਨੇ ਦਾਣੇ ਲੱਗਦੇ। ਜੇ ਕੁਝ ਦੇਰ ਵਾਸਤੇ ਤੁਹਾਨੂੰ ਦਬਾ ਦਿੱਤਾ ਜਾਵੇ ਤੇ ਇਹ ਮਤ ਸਮਝੋ ਕਿ ਸਾਡੀ ਹੈਸੀਅਤ ਖਤਮ ਹੋ ਗਈ। ਦੱਬ ਕੇ ਵੀ, ਮਿੱਟੀ ਦੇ ਵਿੱਚ ਜਾ ਕੇ ਵੀ ਜਿਹੜੇ ਬਾ ਕਿਰਦਾਰ ਲੋਕ ਹੁੰਦੇ ਨੇ, ਜਿਹੜੇ ਬਾ ਅਮਲ ਲੋਕ ਹੁੰਦੇ ਨੇ, ਉਹ ਮਿੱਟੀ ਦੇ ਵਿੱਚ ਜਾ ਕੇ ਵੀ ਆਪਣੀ ਖੁਸ਼ਬੂ ਤੇ ਫੈਜ਼ ਬਖੇਰਦੇ ਰਹਿੰਦੇ ਨੇ। ਬੇਸ਼ੱਕ। ਮੈਂ ਉਥੇ ਇੱਕ ਸ਼ੇਰ ਇਹਦੇ ਨਾਲ ਹੀ ਰਿਲੇਟਡ ਕਰਨਾ ਚਾਹਾਂਗਾ। ਅਲਫ ਅਸਮਾਨ ਵੱਲ ਤੂੰ ਪਿਆ ਵੇਖੀ, ਵੇਖੀ ਪੈਰ ਜ਼ਮੀਨ ਤੇ ਤੂੰ ਧਰੇ ਹੋਏ ਨੇ, ਸੋਹਣੇ ਵੇਖ ਪਰ ਸੋਹਣਿਆ ਵੇਖੇ ਵੀ ਕਈ ਕੁਝੇ ਵੀ ਬੜੇ ਖਰੇ ਹੋਏ ਨੇ। ਕੀ ਬਾਤ ਹੈ। ਸੁਖੀ ਵੇਖ ਪਰ ਦੁੱਖ ਦਾ ਸਮਝ ਨੁਕਤਾ, ਸੁਖੀ ਉਹ ਜਿਨ੍ਹਾਂ ਦੁਖੜੇ ਜਰੇ ਹੋਏ ਨੇ, ਅੱਜ ਉਹਨਾਂ ਦਾ ਨਾਂ ਹੀ ਕਸੂਰਮੰਦਾ ਜਿਹੜੇ ਮਰਨ ਤੋਂ ਪਹਿਲਾਂ ਮਰੇ ਹੋਏ। ਕੀ ਬਾਤ ਹੈ। ਉਹ ਕਬਰਾਂ ਦੇ ਵਿੱਚ ਵੀ ਟੁਰ ਜਾਣ, ਮਿੱਟੀ ਦੇ ਵਿੱਚ ਦੱਬ ਵੀ ਜਾਣ, ਲੋਕਾਂ ਦੇ ਤਾਨਿਆਂ ਇਲਜ਼ਾਮਾਤ ਅੰਦਰ, ਬਹਤਾਨਾਤ ਅੰਦਰ ਉਹ ਦੱਬ ਵੀ ਕੱਤਨ, ਮਗਰ ਮਿੱਟੀ ਦੇ ਵਿੱਚ ਵੀ ਟੁਰ ਜਾਣ, ਫੇਰ ਵੀ ਉਹ ਆਪਣਾ ਨੂਰ, ਆਪਣਾ ਫੈਜ਼ ਬਖੇਰਦੇ ਰਹਿੰਦੇ ਨੇ। ਕਸੂਰਮੰਦਾ ਜਿਹੜੇ ਮਰਨ ਤੋਂ ਮੋਏ ਪਹਿਲਾਂ ਧੁੰਮਾਂ ਧੁੰਮੀਆਂ ਉਹਨਾਂ ਦੀ ਗੋਵਰਦੀਆਂ। ਗੱਲ ਇਹ ਵੇ ਗੋਰ ਵਿੱਚ ਜਾ ਕੇ ਵੀ ਉਹ ਜ਼ਿੰਦਾ ਰਹਿੰਦੇ ਨੇ। ਮੀਆਂ ਮੁਹੰਮਦ ਬਖਸ਼ ਰਹਿਮਤੁल्लाह ਅਲੈਹ ਵੀ ਫਰਮਾਇਆ, ਵਲੀ ਅੱਲਾਹ ਦੇ ਮਰਦੇ ਨਹੀਂ ਕਰਦੇ ਪਰਦਾ ਪੋਸ਼ੀ। ਕੀ ਹੋਇਆ ਇਸ ਦੁਨੀਆ ਉਤੋਂ ਟੁਰ ਗਿਆ ਨਾਲ ਖਾਮੋਸ਼ੀ। ਕੀ ਬਾਤ। ਦੁਨੀਆ ਉਤੋਂ ਟੁਰ ਜਾਣਾ ਸਾਰਿਆਂ ਆਪਣੇ ਆਪਣੇ ਵਾਅਦੇ ਦੇ ਮੁਤਾਬਕ, ਕਿਉਂਕਿ ਵਲੀ ਪੈਗੰਬਰ ਜਦੋਂ ਟਾਈਮ ਆਇਆ ਤੇ ਉਹ ਇਸ ਦੁਨੀਆ ਫਾਨੀ ਤੋਂ ਕੂਚ ਕਰ ਗਏ ਨੇ, ਮਗਰ ਉਹ ਜ਼ਿੰਦਾ ਨੇ ਬੇਸ਼ੱਕ ਆਪਣੀਆਂ ਕਬਰਾਂ ਦੇ ਵਿੱਚ। ਇਸੇ ਤਰ੍ਹਾਂ ਵਲੀ ਅੱਲਾਹ ਦੇ ਮਰਦੇ ਨਹੀਂ, ਉਹ ਆਪਣੀਆਂ ਕਬਰਾਂ ਦੇ ਵਿੱਚ ਜ਼ਿੰਦਾ ਰਹਿੰਦੇ। ਜੇ ਚਾਹੁੰਦੇ ਹੋ ਕਿ ਅਸੀਂ ਵੀ ਮਰਨ ਤੋਂ ਬਾਅਦ ਜ਼ਿੰਦਾ ਰਹੀਏ, ਫਿਰ ਕੋਈ ਕੰਮ ਐਸਾ ਕਰ ਜਾਓ, ਕੋਈ ਆਪਣਾ ਕਿਰਦਾਰ ਐਸਾ ਛੱਡ ਜਾਓ, ਤੁਸੀਂ ਕਬਰ ਦੇ ਵਿੱਚ ਟੁਰ ਵੀ ਜਾਵੋ, ਤੁਸੀਂ ਇਨਸ਼ਾਅੱਲਾ ਜ਼ਿੰਦਾ ਰਹੋਗੇ। ਸਾਡੇ ਸਿਆਲਕੋਟ ਵਕਤ ਦੇ ਬੜੇ ਵੱਡੇ ਵਲੀ ਹੋਏ ਨੇ, ਹਾਫਿਜ਼ ਸਾਬਰ ਅਲੀ ਸਾਬਰ ਰਹਿਮਤੁल्लाह ਅਲੈਹ। ਕੀ ਬਾਤ। ਵਕਤ ਦੇ ਵਲੀ ਹੋਏ ਨੇ, ਪ੍ਰੋਫੈਸਰ ਸਨ, ਇਲਮ ਵਾਲੇ ਵੀ ਸਨ ਤੇ ਬਾ ਅਮਲ ਵੀ ਸਨ। ਦੁਨੀਆ ਫਾਨੀ ਤੋਂ ਕੂਚ ਕਰ ਗਏ ਨੇ, ਲੇਕਿਨ ਅੱਜ ਵੀ ਜ਼ਿੰਦਾ ਅਮਲ ਦੇ ਨਾਲ।
क्योंकि क्या अमल से जिंदगी बनती है, जन्नत भी जहन्नम जहन्नम भी। भी। ये खाकी अपनी फितरत से ना नूरी है ना नारी है, नारी है, क्या बात है। अमल ना जिंदगी बनदी। सो जे चाहते हो कि ਅਸੀਂ ਜ਼ਿੰਦਾ ਰਹੀਏ, ਬੜੇ ਸਾਰੇ ਲੋਕ ਐਸੇ ਨੇ ਜਿਹੜੇ ਹੈ ਜਿਉਂਦੇ ਨੇ, ਸਾਵਾਂ ਚੱਲਦੀਆਂ ਨੇ ਪਈਆਂ ਲੇਕਿਨ ਮੋਏ ਨੇ। ਬੜੇ ਸਾਰੇ ਲੋਕ ਐਸੇ ਨੇ ਕਬਰਾਂ 'ਚ ਟੁਰ ਗਏ ਨੇ ਲੇਕਿਨ ਹੈ ਜ਼ਿੰਦਾ ਨੇ। ਨਾਮ ਉਹ ਕੋਈ ਜਨਾਜ਼ਾ ਜਾਂਦਾ ਸੀ ਪਿਆ ਤੇ ਕਿਸੇ ਪੁੱਛਿਆ, ਉਹਨੇ ਆਖਿਆ ਭਾਈ ਜੀ ਆ ਕੋਈ ਜਿਉਂਦਾ ਜਾਂਦਾ ਪਿਆ ਕਿ ਮਰ ਗਏ ਆ? ਉਹਨੇ ਆਖਿਆ ਸ਼ਦਾਈਆ ਕਦੀ ਜਿਉਂਦਿਆਂ ਨੂੰ ਵੀ ਮੰਜੀ ਤੇ ਪਾ ਕੇ ਕਿਸੇ ਖੜਿਆ? ਤੇ ਉਹਨੇ ਆਖਿਆ ਭਾਜੀ ਮੈਂ ਇਹ ਗੱਲ ਨਹੀਂ ਪੁੱਛੀ, ਵਿੱਚੋਂ ਰਾਜ਼ ਦੇ ਗੱਲ ਇਹ ਪੁੱਛੀ ਹੈ। ਗੱਲ ਬੜੀ ਲੰਮੀ ਲੇਕਿਨ ਮੈਂ ਸ਼ਾਰਟ ਕੀਤੀ। ਉਹਨੇ ਆਖਿਆ ਵਿੱਚੋਂ ਗੱਲ ਇਹ ਵੇ, ਜੇ ਤੇ ਪਿੱਛੋਂ ਸਾਰਾ ਕੁਝ ਵਜਾੜ ਗਿਆ, ਤਬਾਹੀ ਕਰ ਗਿਆ, ਚੰਗਾ ਨਾ ਨਹੀਂ ਸੋ ਛੱਡਿਆ ਤੇ ਫਿਰ ਮੋਇਆ ਜਾਂਦਾ ਪਿਆ। ਤੇ ਜੇ ਆਪਣਾ ਕਰਦਾਰ ਨਾ ਚੰਗਾ ਛੱਡ ਗਿਆ ਤੇ ਫਿਰ ਮੰਜੀ ਤੇ ਪਿਆ ਵੀ ਕਬਰਾਂ 'ਚ ਜਾਂਦਾ ਵੀ ਜਿਉਂਦਾ ਜਾਂਦਾ। ਬਹੁਤ ਸ਼ੁਕਰੀਆ ਜੀ ਮਸਰੂਫ ਵਕਤ ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ। ਉਮੀਦ ਹੈ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਬਹੁਤ ਅੱਛੀ ਲੱਗੀ ਹੋਏਗੀ। ਸਾਰੇ ਦੋਸਤ ਇਸ ਵੀਡੀਓ ਨੂੰ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਅਸਲਾਮ ਵਾਲੇਕਮ। ਜਜ਼ਾਕੱਲਾ ਜੀ, ਮਿਹਰਬਾਨੀ, ਦੁਆਵਾਂ ਚ ਯਾਦ।